ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਟਾਈਮ ਤੁਸੀਂ ਸਾਨੂੰ ਸਾਰੇ ਸਟੇਸ਼ਨਸ ਦੇ ਉੱਤੇ ਜਿਹੜਾ ਸੁਣ ਰਹੇ ਆ ਤੇ ਉਸ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਜਿਹੜੇ ਜੁੜੇ ਹੋਏ ਆ। ਸੋ ਬੜੀ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਉਣ ਜਿਹੜੀ ਉਹ ਜਾ ਰਹੇ ਆ। ਇਸ ਮੌਕੇ ਇੱਕ ਬਹੁਤ ਵੱਡਾ ਜਿਹੜਾ ਭੁਚਾਲ ਫਰਨਡੇਲ ਇਲਾਕੇ ਦੇ ਵਿੱਚ ਜੋ ਕਿ ਤੱਟ ਤੋਂ ਥੋੜਾ ਜਿਹਾ ਦੂਰ ਆ, ਆਪਣੇ ਵੈਸਟ ਕੋਸਟ ਯੂਰੇਕਾ ਵਾਲਾ ਇਲਾਕਾ ਆ, ਉਸ ਤੋਂ ਥੋੜਾ ਜਿਹਾ ਸਮੁੰਦਰ ਦੇ ਵਿੱਚ ਉੱਥੇ ਇਹ ਭੁਚਾਲ ਆਇਆ 7 ਤੀਬਰਤਾ ਦਾ ਜਿਹੜਾ ਉਹ ਦੱਸਿਆ ਜਾਂਦਾ ਆ 7.0। ਸੋ ਕਾਫੀ ਵੱਡਾ ਭੁਚਾਲ ਆ। ਆਪਾਂ ਦੇਖਿਆ ਵੀ ਆਪਣੇ ਬਹੁਤ ਸਾਰੇ ਜਿਹੜੇ ਸਰੋਤਿਆਂ ਨੇ ਕਾਲ ਵੀ ਜਿਹੜੀ ਕੀਤੀ, ਜਿੱਥੇ ਦੱਸਿਆ ਉਹਨਾਂ ਨੇ ਵੀ ਭੁਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਆ। ਸੋ ਇਹ ਜਿਹੜਾ ਕਾਫੀ ਕੈਟੇਗਰੀ ਵੱਡਾ ਦਾ ਜਿਹੜਾ ਇਹ ਭੁਚਾਲ ਆ, ਉਹਦੇ ਕਰਕੇ ਹੁਣ ਸੁਨਾਮੀ ਐਕਟੀਵਿਟੀ ਨੂੰ ਲੈ ਕੇ ਜਿਹੜੀਆਂ ਆ ਉਹ ਖਦਸ਼ੇ ਪ੍ਰਗਟਾਏ ਜਾ ਰਹੇ ਆ। ਇਸ ਟਾਈਮ ਕੈਲੀਫੋਰਨੀਆ, ਓਰੇਗਨ ਦੇ ਜਿਹੜੇ ਤੱਟਾਂ ਦੇ ਉੱਤੇ ਇਹ ਦੱਸਿਆ ਗਿਆ ਆ ਵੀ ਜਿਹੜੇ ਸੁਨਾਮੀਜ਼ ਆ ਉਹ ਆ ਸਕਦੀਆਂ। ਕ੍ਰਿਸੈਂਟ ਸਿਟੀ ਦੇ ਵਿੱਚ 11:20 ਦੇ ਉੱਤੇ, ਸੈਨ ਫਰਾਂਸਿਸਕੋ ਇਲਾਕੇ 'ਚ 12:10 ਦੇ ਉੱਤੇ, ਓਰੇਗਨ ਦੇ ਵਿੱਚ ਪੋਰਟ ਔਰਫਰਡ ਦੇ ਵਿੱਚ 11:20 ਤੇ, ਬਰੁਕਿੰਗ ਦੇ ਵਿੱਚ 11:25 ਤੇ ਚਾਰਲਸਟਨ ਓਰੇਗਨ ਦੇ ਵਿੱਚ 11:40 ਦੇ ਉੱਤੇ ਭੁਚਾਲ ਦੀਆਂ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਦਿੱਤੀਆਂ ਬਣੀਆਂ ਪਈਆਂ। ਆਪਣੇ ਸਭ ਸੁਣਨ ਵਾਲਿਆਂ ਨੂੰ ਕਹਾਂਗਾ ਕਿ ਇੱਕ ਵਾਰ ਫਿਰ ਇਹ ਜਿਹੜੇ ਅਲਰਟ ਨੇ ਇਹ ਵੀ ਸੁਣ ਲਵੋ, ਔਰ ਇਹ ਜਿਹੜੇ ਟਾਈਮ ਤੁਹਾਨੂੰ ਦੱਸੇ ਜਾ ਰਹੇ ਨੇ ਇਹ ਵੀ ਨੋਟ ਕਰ ਲਵੋ। ਰੱਬ ਸਭ ਨੂੰ ਆਪਣੀ ਪਨਾਹ ਦੇ ਵਿੱਚ ਰੱਖੇ। ਰਾਜੀ, ਇਹ ਸਾਰੇ ਟਾਈਮ ਔਰ ਲੋਕੇਸ਼ਨਸ ਇੱਕ ਵਾਰ ਫਿਰ ਦੱਸਿਆ ਜੀ। ਬਿਲਕੁਲ ਜੀ, ਮੈਂ ਇੱਕ ਵਾਰੀ ਫਿਰ ਦੱਸ ਜਾਵਾਂ ਵੀ ਕੈਲੀਫੋਰਨੀਆ ਦੇ ਤੱਟ ਦੇ ਉੱਤੇ, ਸਮੁੰਦਰ ਦੇ ਵਿੱਚ, ਪੈਸੀਫਿਕ ਓਸ਼ਨ ਦੇ ਵਿੱਚ, ਮਹਾਸਾਗਰ ਦੇ ਵਿੱਚ 7 ਤੀਬਰਤਾ ਦਾ ਮੈਗਨੀਚਿਊਡ ਦਾ ਇੱਕ ਜਿਹੜਾ ਵੱਡਾ ਭੁਚਾਲ ਆ ਉਹ ਰਿਪੋਰਟ ਕੀਤਾ ਗਿਆ ਆ, ਉਹ ਦਰਜ ਕੀਤਾ ਗਿਆ ਆ, ਜਿਸ ਕਰਕੇ ਜਿਹੜੇ ਝਟਕੇ ਮਹਿਸੂਸ ਕੀਤੇ ਆ ਲੋਕਾਂ ਨੇ ਦੂਰ ਦੂਰ ਤੱਕ, ਜਿਹੜਾ ਕਿ ਯੂਬਾ ਸਿਟੀ ਇਲਾਕਾ ਕਾਫੀ ਮੀਲ ਅੰਦਰ ਜਾ ਕੇ ਪੈਂਦਾ ਹੈ, ਉੱਥੇ ਤੱਕ ਵੀ ਜਿਹੜੇ ਝਟਕੇ ਉਸਦੇ ਮਹਿਸੂਸ ਹੋਏ ਆ। ਤੇ ਹੁਣ ਉਹਦੇ ਕਰਕੇ ਜਿਹੜੀ ਸੁਨਾਮੀ ਵਾਰਨਿੰਗ ਆ ਉਹ ਦਿੱਤੀ ਗਈ ਆ। ਕੈਲੀਫੋਰਨੀਆ ਦੇ ਵਿੱਚ ਫੋਰਟ ਬ੍ਰੈਗ, ਕ੍ਰਿਸੈਂਟ ਸਿਟੀ, ਸੈਨ ਫਰਾਂਸਿਸਕੋ, ਇਹਦਾ ਮਤਲਬ ਇਹ ਨਹੀਂ ਵੀ ਬਾਕੀ ਇਲਾਕਿਆਂ ਦੇ ਉੱਤੇ ਨਹੀਂ ਆਉਣੇ। ਵੱਡੇ ਸ਼ਹਿਰਾਂ ਦਾ ਨਾਂ ਲਿਖ ਕੇ ਉਹਨਾਂ ਨੇ ਦੱਸਿਆ ਵੀ ਇੱਥੇ ਇੰਨੇ ਵਜੇ ਤੱਕ ਜਿਹੜੀ ਸੁਨਾਮੀ ਆਉਣ ਦੀ ਸੰਭਾਵਨਾ ਆ। ਸੋ ਜਿਹੜੀ USGS ਡਿਪਾਰਟਮੈਂਟ ਆ, ਉਹਨਾਂ ਨੇ ਜਿਹੜੀ ਇਤਲਾਹ ਦਿੱਤੀ ਆ ਵੀ ਸੈਨ ਫਰਾਂਸਿਸਕੋ ਦੇ ਤੱਟ ਦੇ ਉੱਤੇ 12:10 ਤੱਕ ਸੁਨਾਮੀ ਦੀਆਂ ਵੱਡੀਆਂ ਲਹਿਰਾਂ ਜਿਹੜੀਆਂ ਆ ਉਹ ਆ ਸਕਦੀਆਂ। ਕ੍ਰਿਸੈਂਟ ਸਿਟੀ ਦੇ ਵਿੱਚ ਵੀ 11:20 ਦੇ ਉੱਤੇ ਤੇ ਇਸ ਤਰੀਕੇ ਦੀਆਂ ਲਹਿਰਾਂ ਜਿਹੜੀਆਂ ਉਹ ਆ ਸਕਦੀਆਂ ਨੇ। ਔਰ ਆਪਣੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਦੱਸਦੇ ਚਾਹੀਏ ਕਿ ਇਹਨਾਂ ਇਲਾਕਿਆਂ ਦਾ ਮਤਲਬ ਇਹ ਹੈ ਕਿ ਇਹਨਾਂ ਦੇ ਨਾਲ ਜੁੜੇ ਬਾਕੀ ਜਿਹੜੇ ਇਲਾਕੇ ਨੇ ਉਹ ਵੀ ਖਤਰੇ 'ਚ ਨੇ। ਹਾਂਜੀ ਜੀ, ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਵੀ ਜੁੜੇ ਆ, ਉਹ ਵੀ ਇਸ ਦੇ ਬਾਰੇ ਹੋਰ ਜਿਹੜੀ ਜਾਣਕਾਰੀ ਸਾਂਝ ਜਿਹੜੀ ਉਹ ਪਾਉਣਗੇ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ, ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਰਾਜਕਨਵੀਰ ਸਿੰਘ ਜੀ ਤੇ ਮਸੂਦ ਜੀ। ਬਿਲਕੁਲ, ਹੁਣ ਤੋਂ ਕੁਝ ਮਿੰਟ ਪਹਿਲਾਂ ਜਿਹੜੇ ਬੀ ਏਰੀਏ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੇ ਸਾਰਿਆਂ ਦੇ ਫੋਨਾਂ ਦੇ ਉੱਤੇ, ਜਿੰਨੇ ਵੀ ਰੇਡੀਓ ਸਟੇਸ਼ਨ ਆ ਉਹਨਾਂ ਦੇ ਉੱਤੇ ਅਲਰਟ ਆਏ ਆ। ਸੁਨਾਮੀ ਵਾਰਨਿੰਗ ਆਈ ਆ। ਟਾਈਮ ਬਿਲਕੁਲ ਦੱਸਿਆ ਗਿਆ ਆ। ਫੋਰਟ ਬ੍ਰੈਗ 'ਚ 11:10 ਤੇ, ਕ੍ਰਿਸੈਂਟ ਸਿਟੀ ਜੋ ਆ ਉੱਥੇ 11:20 ਤੇ, ਸੈਨ ਫਰਾਂਸਿਸਕੋ 12:10 ਤੇ। ਲਹਿਰਾਂ ਪਾਣੀ ਦੀਆਂ ਬਹੁਤ ਉੱਚੀਆਂ ਹੋਣਗੀਆਂ ਤੇ ਸੁਨਾਮੀ ਆ ਸਕਦੀ। ਸੋ ਖਾਸ ਕਰਕੇ ਜਿਹੜੇ ਗੋਲਡਨ ਗੇਟ ਬ੍ਰਿਜ, ਬੇ ਬ੍ਰਿਜ ਉੱਥੇ ਜਾ ਰਹੇ ਆ ਉਹਨਾਂ ਨੂੰ ਉੱਥੋਂ ਰੁਕ ਲੈਣਾ ਚਾਹੀਦਾ, ਥੋੜਾ ਵੇਟ ਕਰ ਲੈਣੀ ਚਾਹੀਦੀ ਆ। ਓਰੇਗਨ ਦੇ ਵਿੱਚ ਪੋਰਟ ਆਫ ਔਰਫੋਰਡ 11:20 ਤੇ ਦੱਸਿਆ ਸੀ, ਬਰੁਕਿੰਗ 'ਚ 11:25 ਤੇ ਭੁਚਾਲ। ਪਹਿਲਾਂ ਜਿਹੜਾ ਮੈਗਨੀਚਿਊਡ ਆ ਉਹ USGS ਜਿਹੜਾ US ਜਿਓਲੋਜੀਕਲ ਸਰਵੇ ਹੈਗਾ ਉਹਨਾਂ ਦੇ ਮੁਤਾਬਕ ਬੜਾ ਘੱਟ ਦੱਸਿਆ ਸੀ। ਹੁਣ ਉਸ ਨੂੰ ਬਿਲਕੁਲ ਅਪਡੇਟ ਕਰ ਦਿੱਤਾ ਗਿਆ। ਪੈਟਰੋਲੀਆ ਜਿਹੜਾ ਏਰੀਆ ਆ ਕੈਲੀਫੋਰਨੀਆ ਦੇ ਵਿੱਚ ਉੱਪਰ ਜਾ ਕੇ ਹੈਗਾ ਓਰੇਗਨ ਦੇ ਲਾਗੇ, ਉੱਥੇ 7.0 ਮੈਗਨੀਚਿਊਡ ਦਾ ਭੁਚਾਲ ਸਵੇਰੇ 10:44 ਤੇ 19 ਦੇ ਉੱਤੇ ਆਇਆ। ਉਹਦੇ ਲਾਗੇ ਹੀ ਕੌਬ ਟਾਊਨ, ਕੌਬ ਵਾਲਾ ਏਰੀਆ ਆ ਜਿਹੜਾ, ਉੱਥੇ 5.8 ਮੈਗਨੀਚਿਊਡ ਦਾ ਜਿਹੜਾ ਭੁਚਾਲ ਆਇਆ। ਸੋ ਇਹ ਬਹੁਤ ਵੱਡਾ ਭੁਚਾਲ ਆ, 7.0 ਮੈਗਨੀਚਿਊਡ ਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਲੋਕਾਂ ਨੇ ਯੂਬਾ ਸਿਟੀ ਏਰੀਏ ਦੇ ਵਿੱਚ ਜਿਹੜਾ ਆ ਉਹ ਫੀਲ ਕੀਤਾ ਹੈਗਾ ਆ। ਸੋ ਵਾਰਨਿੰਗ ਜਾਰੀ ਆ ਲੋਕਾਂ ਦੇ ਫੋਨਾਂ ਦੇ ਉੱਤੇ ਵੀ, ਸੈੱਲ ਫੋਨ ਦੇ ਉੱਤੇ ਵੀ, ਜਿਹੜੀ ਬਿਲਕੁਲ ਜਿਹੜੇ ਅਲਰਟ ਆ ਰਹੇ ਹੈਗੇ, ਅਲਾਰਮ ਚੱਲ ਰਹੇ ਆ। ਸੋ ਦੇਖਦੇ ਆ, ਜੇ ਕਿਸੇ ਸਾਡੇ ਸਰੋਤਿਆਂ ਨੂੰ ਵੀ ਜਾਣਕਾਰੀ ਹੋਈ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਉੱਤੇ, ਕਿਉਂਕਿ ਸਾਡਾ ਤਾਂ 24 ਆਵਰ ਲਾਈਵ ਪ੍ਰੋਗਰਾਮ ਚੱਲਦਾ, ਕਾਲ ਕਰ ਸਕਦੇ ਹੋ 408 272 5200 ਤੇ 4082725200। ਤੇ ਇੰਨੀ ਜ਼ਰੂਰ ਬੇਨਤੀ ਆ, ਖਾਸ ਕਰਕੇ ਕਿਉਂਕਿ ਹੁਣ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ 11:18 ਬੇ ਏਰੀਏ ਦਾ ਕੈਲੀਫੋਰਨੀਆ ਦਾ ਸਮਾਂ ਆ।
ਜੋ ਸਮਾਂ ਸੁਨਾਮੀ ਦਾ ਸੈਨ ਫਰਾਂਸਿਸਕੋ ਦਿੱਤਾ ਗਿਆ ਹੈ 12:10 ਮਿੰਟ ਸੋ ਪਲੀਜ਼ ਜਿਹੜਾ ਸਮੁੰਦਰ ਆ ਦੂਰ ਰਹੋ ਉਹਦੇ ਤੋਂ ਦੂਰ ਰਹੋ। ਜੇ ਬ੍ਰਿਜ ਤੇ ਕਿਤੇ ਜਾਣਾ ਆ ਤੇ ਉਹ ਪਿੱਛੇ ਰੁਕ ਜਾਓ। ਸੋ ਇਹ ਜਿਹੜਾ ਅਲਰਟ ਆ ਸੁਨਾਮੀ ਅਲਰਟ ਉਹ ਜਾਰੀ ਕੀਤਾ ਗਿਆ ਹੈ US ਦੀ ਗਵਰਨਮੈਂਟ ਵੱਲੋਂ। ਜੀ ਬਿਲਕੁਲ, ਜਿੱਦਾਂ ਪਹਿਲਾਂ ਦੱਸਿਆ ਵੀ 6.6 ਤੀਬਰਤਾ ਪਹਿਲਾਂ ਇਨੀਸ਼ੀਅਲੀ ਇਹ ਰਿਪੋਰਟ ਕੀਤੀ ਗਈ ਸੀ, ਪਰ ਬਾਅਦ ਦੇ ਵਿੱਚ ਇਸ ਨੂੰ ਵਧਾ ਕੇ 7 ਦੀ ਜਿਹੜੀ ਤੀਬਰਤਾ ਜਿਹੜਾ ਉਹ ਕਰ ਦਿੱਤਾ ਗਿਆ ਆ। ਫਰਨਡੇਲ ਦੇ ਜਿਹੜਾ ਨਜ਼ਦੀਕ ਆਇਆ ਆ, ਜਿੱਦਾਂ 11:15 ਵਜੇ ਇਹ ਪੈਟਰੋਲੀਆ ਸ਼ਹਿਰ ਦੇ ਵਿੱਚ ਆਇਆ ਸੀ। ਯੂਰੇਕਾ ਤੋਂ ਇਹ 50 ਮੀਲ ਦੂਰ ਆ। ਨੈਸ਼ਨਲ ਵੈਦਰ ਸਰਵਿਸ ਨੇ ਜਿਹੜੀ ਸੁਨਾਮੀ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਆ। ਸੁਨਾਮੀ ਨਾ ਹੀ ਆਵੇ, ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਇਦਾਂ ਦੀ ਜਿਹੜੀ ਕੋਈ ਮੰਦਭਾਗੀ ਘਟਨਾ ਨਾ ਹੀ ਜਿਹੜੀ ਉਹ ਵਾਪਰੇ। ਹੰਬੋਲਟ ਤੇ ਮੈਂਡੋਸੀਨੋ ਕਾਉਂਟੀ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਅਜੇ ਤੱਕ ਕੋਈ ਡੈਮੇਜ ਦੀ ਰਿਪੋਰਟ ਉਹਨਾਂ ਨੂੰ ਨਹੀਂ ਆਈ, ਕਿਉਂਕਿ ਇਹ ਸਮੁੰਦਰ ਦੇ ਵਿੱਚ ਭੂਚਾਲ ਆਇਆ ਆ। ਸੋ ਉਹਦੇ ਕਰਕੇ ਜਿਹੜਾ ਆ ਉਹ ਬਚਾ ਆ, ਪਰ ਪਾਣੀ ਦੀਆਂ ਛੱਲਾਂ ਤੋਂ ਹਮੇਸ਼ਾ ਜਿਹੜਾ ਉਹ ਡਰ ਲੱਗਾ ਰਹਿੰਦਾ ਆ ਕੇ ਸਾਰੇ ਇਲਾਕੇ ਜਿਹੜੇ ਉਹਨਾਂ ਨੂੰ ਹਿੱਟ ਕਰਨਗੇ। ਬਿਲਕੁਲ, ਡਬਲਿਨ, ਸੈਂਟਾ ਕਰੂਜ਼, ਬੈਲਮੌਂਟ, ਕੈਸਟਰੋ ਵੈਲੀ, ਸੈਨ ਫਰਾਂਸਿਸਕੋ, ਨਾਪਾ, ਸਨੀਵੇਲ, ਯੂਬਾ ਸਿਟੀ ਤੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਲੋਕਾਂ ਨੇ ਇਹ ਜਿਹੜੇ ਭੂਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਨੇ। ਸੋ ਇਹ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ ਵੀ ਸੁਨਾਮੀ। ਥੋੜਾ ਹੋਰ ਅਪਡੇਟ ਕਰਦੇ ਜਾਵਾਂ ਰਾਜਕਨਵੀਰ ਸਿੰਘ ਜੀ, ਜਿਹੜਾ ਸੁਨਾਮੀ ਡਿਪਾਰਟਮੈਂਟ ਆ US ਦਾ ਵੈਦਰ ਸਰਵਿਸ, ਉਹਨਾਂ ਵੱਲੋਂ ਫਿਰ ਜਿਹੜਾ ਭੂਚਾਲ ਆ ਉਹਦਾ ਮੈਗਨੀਟਿਊਡ ਅਪਡੇਟ ਕਰ ਦਿੱਤਾ ਗਿਆ ਆ। ਕਹਿੰਦੇ ਵੀ 7.3 ਮੈਗਨੀਟਿਊਡ ਦਾ 45 ਮੀਲ ਸਾਊਥ ਵੈਸਟ ਆਫ ਯੂਰੇਕਾ 8 ਮੀਲ ਡੂੰਘਾ ਪਾਣੀ ਦੇ ਵਿੱਚ ਇਹ ਭੂਚਾਲ ਆਇਆ ਆ 10:44 ਤੇ 24 ਸੈਕਿੰਡ ਦੇ ਉੱਤੇ। ਸੋ ਨਾਰਥ ਨੀਅਰ ਦਾ ਕੋਸਟ ਆਫ ਨਾਰਦਰਨ ਕੈਲੀਫੋਰਨੀਆ, ਜਿਹੜਾ ਹਵਾਈ ਇਨਫੋਰਮੇਸ਼ਨ ਸੈਂਟਰ ਆ ਸੁਨਾਮੀ ਦਾ, ਗੁਆਮ ਇਨਫੋਰਮੇਸ਼ਨ ਸੈਂਟਰ ਤੇ ਅਮਰੀਕਨ ਸਮੋਆ ਇੰਟਰਨੈਟ ਜਿਹੜਾ ਇਨਫੋਰਮੇਸ਼ਨ ਸੈਂਟਰ, ਤਿੰਨਾਂ ਨੇ ਤੇ ਇਹ ਦੱਸਿਆ ਵੀ 7.3 ਮੈਗਨੀਟਿਊਡ ਦਾ ਭੂਚਾਲ ਸੀਗਾ। ਸੋ ਸੁਨਾਮੀ ਵਾਰਨਿੰਗ ਜਿਹੜੀ ਆ ਇਹ ਦਿੱਤੀ ਗਈ ਆ। ਇਹਦੇ ਬਾਰੇ ਆਪਾਂ ਜ਼ਰੂਰ ਤੁਹਾਡੇ ਨਾਲ ਲਗਾਤਾਰ ਕੰਟੀਨਿਊਸਲੀ ਦੱਸਦੇ ਰਹਾਂਗੇ। ਸੋ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਹਰਜੋਤ ਸਿੰਘ ਜੀ ਬਹੁਤ ਸਾਰੇ ਹਿਸਟੋਰੀਕਲੀ ਭੂਚਾਲ ਜਿਹੜੇ ਸੈਸਮਿਕ ਐਕਟੀਵਿਟੀ ਜਿਹੜੀ ਉਹ ਹੁੰਦੀ ਰਹੀ ਆ। ਸੋ ਹੋਪਫੁਲੀ ਜਿਹੜਾ ਬਚਾ ਰਵੇ, ਤੱਟ ਤੋਂ ਜ਼ਿਆਦਾ ਵੀ ਦੂਰ ਨਹੀਂ ਆ। ਜਿੱਦਾਂ ਦੱਸਿਆ ਵੀ 45 ਮੀਲ ਮਹਿਜ ਜਿਹੜਾ ਉਹ ਆ, ਤੇ ਤੱਟ ਤੋਂ ਸਿਰਫ 8 ਮੀਲ ਦੂਰ ਹੀ ਸੀਗਾ ਜਿੱਥੇ ਇਹ ਭੂਚਾਲ ਆਇਆ ਆ। ਤੇ ਉਹ ਭੂਚਾਲ ਦੇ ਕਰਕੇ ਜਿਹੜੀਆਂ ਛੱਲਾਂ ਆ ਉੱਚੀਆਂ ਹੋਣ ਦੀਆਂ ਸੰਭਾਵਨਾ ਆ। ਕੋਈ ਸਰਫਿੰਗ ਕਰਨ ਗਿਆ ਤੁਹਾਡਾ ਜਾਣਕਾਰ, ਉਹਨੂੰ ਵਾਪਸ ਮੋੜੋ, ਉਹਨੂੰ ਕਹੋ ਵੀ ਸਮੁੰਦਰ ਚੋਂ ਭਾਈ ਬਾਹਰ ਜਿਹੜਾ ਉਹ ਨਿਕਲੇ। ਤੇ ਇਹ ਜਿਹੜੇ ਤੱਟ ਤੋਂ ਬੇਸਿਕਲੀ ਜਿਹੜੇ ਉਹ ਦੂਰ ਰਹਿਣ ਦੀ ਜਿਹੜੀ ਉਹ ਗੱਲ ਜਿਹੜੀ ਹੋਣੀ ਚਾਹੀਦੀ ਆ। ਸੋ ਸੈਨ ਫਰਾਂਸਿਸਕੋ ਥੋੜਾ ਜਿਹਾ ਦੂਰ ਆ ਉੱਥੋਂ, ਇਸ ਲਈ 12:10 ਦਾ ਵਕਤ ਉਹਨਾਂ ਨੇ ਦੱਸਿਆ ਸੀਗਾ, ਪਰ ਫਿਰ ਵੀ ਆਪਣੇ ਆਪ ਨੂੰ ਜਿਹੜਾ ਉਹ ਬਚਾ ਰੱਖੋ। ਹੋਪਫੁਲੀ ਇਦਾਂ ਦੀ ਚੀਜ਼ ਨਾ ਆਵੇ, ਵਾਹਿਗੁਰੂ ਮਿਹਰ ਰੱਖੇ ਤੇ ਵੀ ਕੋਈ ਨੁਕਸਾਨ ਜਿਹੜਾ ਉਹ ਨਾ ਆਵੇ। ਪਰ ਇੱਕ ਵਾਰੀ ਜਿੱਦਾਂ ਲਗਾਤਾਰ ਤੀਬਰਤਾ ਵੱਧਦੀ ਜਾ ਰਹੀ ਆ, 6.6 ਤੋਂ 7 ਹੋਈ ਤਾਂ 7 ਤੋਂ ਹੁਣ 7.3 ਦੀ ਜਿਹੜੀ ਉਹ ਦੱਸੀ ਜਾ ਰਹੀ ਆ। ਸੋ ਰੱਬ ਖੈਰ ਹੀ ਰੱਖੇ। ਸੋ ਪਰਮਾਤਮਾ ਮਿਹਰ ਕਰੇ, ਸਾਰੇ ਜਾਣਿਆਂ ਦਾ ਜਿਹੜਾ ਬਚਾ ਰਵੇ। ਤੇ ਇਹ ਜ਼ਿਆਦਾਤਰ ਕਿਉਂਕਿ ਇੱਧਰ ਅਸੀਂ ਫ੍ਰੈਸਨੋ ਵਾਲੇ ਪਾਸੇ ਆ, ਫ੍ਰੈਸਨੋ ਸਟੂਡੀਓ ਚ, ਇੱਥੇ ਅਸੀਂ ਕੋਈ ਬਿਲਕੁਲ ਵੀ ਝਟਕਾ ਕੋਈ ਮਹਿਸੂਸ ਜਿਹੜਾ ਉਹ ਨਹੀਂ ਕੀਤਾ। ਪ੍ਰੋਗਰਾਮ ਕਰ ਰਹੇ ਸੀਗੇ ਮਸੂਦ ਜੀ, ਅਸੀਂ ਬਾਹਰ ਸੀਗੇ, ਕਿਸੇ ਨੇ ਨਹੀਂ ਕੀਤਾ। ਪਰ ਕਾਲਸ ਜਦੋਂ ਆਈਆਂ ਉਦੋਂ ਫਿਰ ਸਾਨੂੰ ਪਤਾ ਲੱਗਾ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਵਾਰਨਿੰਗਸ ਬੇ ਏਰੀਏ ਦੇ ਲੋਕਾਂ ਨੂੰ ਲਗਾਤਾਰ ਜਿਹੜੀਆਂ ਉਹ ਮਿਲ ਰਹੀਆਂ, ਸਾਰਿਆਂ ਦੇ ਜਿਹੜੀਆਂ ਫੋਨਸ ਦੇ ਉੱਤੇ ਉਹ ਖੜਕੇ ਨੇ। ਸੋ ਜਿਹੜੇ ਤੱਟ ਦੇ ਕੋਸਟ ਦੇ ਨਜ਼ਦੀਕ ਰਹਿੰਦੇ ਨੇ ਲੋਕ, ਉਹ ਬਹੁਤ ਹੀ ਜ਼ਿਆਦਾ ਅਲਰਟ ਰਹਿਣ। ਹੋ ਸਕਦਾ ਆ ਚਾਹੇ ਇਹ ਰੱਬ ਕਰੇ ਝੂਠ ਹੀ ਹੋਵੇ, ਮਤਲਬ ਵੀ ਨਾ ਹੀ ਇਹ ਚੀਜ਼ ਆਵੇ, ਤੁਸੀਂ ਥੋੜੇ ਚਿਰ ਦੇ ਲਈ ਕਿਤੇ ਪਰੇ ਜਿਹੜਾ ਆ ਉਹ ਜਾ ਸਕਦੇ ਆ। ਉਹਨਾਂ ਇਲਾਕਿਆਂ ਚੋਂ ਜਿੱਥੇ ਖਤਰਾ ਉੱਥੋਂ ਪਰੇ ਜਿਹੜਾ ਉਹ ਚਲੇ ਜਾਓ, ਕੋਈ ਸਾਫ਼ ਸੁਰੱਖਿਅਤ ਥਾਂ ਦੇ ਉੱਤੇ ਜਿਹੜਾ ਉਹ ਜਾਓ। ਸੋ ਮੇਕ ਸ਼ੋਰ ਕਰੋ ਵੀ ਆਪਣੇ ਪਰਿਵਾਰ ਦਾ ਜਿਹੜਾ ਬਚਾਅ ਰੱਖੋ। ਹਫੜਾ ਦਫੜੀ ਤੋਂ ਬਚਣ ਦੀ ਜਿਹੜੀ ਲੋੜ ਆ, ਜਿਹਨੂੰ ਜਦੋਂ ਵਕਤ ਲੱਗਦਾ ਉਹ ਨਾਲ ਦੇ ਨਾਲ ਜਿਹੜਾ ਆਪਣੀ ਸੇਫਟੀ ਦਾ ਪ੍ਰਬੰਧ ਜਿਹੜਾ ਉਹ ਕਰੇ। ਸੋ ਇਹ ਜ਼ਰੂਰੀ ਆ। ਤੇ ਇਹ ਸੁਨਾਮੀ ਵਾਰਨਿੰਗ ਇਸ਼ੂ ਕੀਤੀ ਗਈ ਆ, ਕੋਈ ਗਰੰਟੀ ਨਹੀਂ ਆ ਵੀ ਸੁਨਾਮੀ ਆਉਣੀ ਆ, ਨਾ ਹੀ ਆਵੇ। ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਆ, ਪਰ ਵਾਰਨਿੰਗ ਜਿਹੜੀ ਆ ਉਹ ਡੈਫੀਨੇਟਲੀ ਜਿਹੜੀ ਉਹ ਇਸ਼ੂ, ਔਰ ਵਾਰਨਿੰਗ ਦਾ ਮਕਸਦ ਵੀ ਰਾਜੀ ਇਹੀ ਹੁੰਦਾ ਕਿ ਅਲਰਟ ਹੋ ਜਾਵੇ, ਕੋਈ ਨੁਕਸਾਨ ਹੈ ਜਿਹੜਾ ਉਹਦੇ ਤੋਂ ਬਚਿਆ ਜਾਵੇ। ਸੋ ਬਿਲਕੁਲ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਵੀ ਪਾਣੀ ਤੋਂ ਸਟੇ ਆਊਟ ਆਫ ਵਾਟਰ, ਅਵੇ ਫਰਮ ਵਾਟਰ, ਸ਼ੋਰ ਤੋਂ ਵੀ ਪਰੇ ਰਹੋ, ਕੋਸਟ ਤੋਂ ਪਰੇ ਰਹੋ, ਹਾਈ ਗਰਾਊਂਡ ਦੇ ਵਿੱਚ ਚਲੇ ਜਾਓ। ਸੋ ਇਹਦੇ ਬਾਰੇ ਜ਼ਰੂਰ ਅਪਡੇਟ ਆਉਂਦੀ ਰਹੂਗੀ, ਕਿਉਂਕਿ ਜੋ
ਭੂਚਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੀ ਅਪਡੇਟ ਆ ਰਹੀ ਹੈਗੀ ਆ, ਇਹ 7.3 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਇਹ ਕਾਫੀ ਵੱਡਾ ਹੁੰਦਾ ਆ। 8 ਮੀਲ ਡੂੰਘਾ ਸਮੁੰਦਰ ਦੇ ਵਿੱਚ ਆਇਆ ਯੂਰੇਕਾ ਦੇ ਲਾਗੇ। ਸੋ ਇਹਦੇ ਬਾਰੇ ਜੋ ਵੀ ਅਪਡੇਟ ਹੁੰਦੀ ਰਹੀ ਆਪਾਂ ਵਾਰ-ਵਾਰ ਤੁਹਾਨੂੰ ਬਾਕੀ ਪ੍ਰੋਗਰਾਮਾਂ ਨੂੰ ਬ੍ਰੇਕ ਕਰਕੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਸੈਨ ਫਰਾਂਸਿਸਕੋ ਦਾ ਸਮਾਂ ਉਹ ਨਹੀਂ 12:10 ਦਾ ਹੈਗਾ। ਜੀ ਸੋ ਬਿਲਕੁਲ, ਸੋ ਧਿਆਨ ਜਿਹੜਾ ਉਹ ਰੱਖੋ। ਕਈ ਜਿਹੜੇ ਕਹਿ ਰਹੇ ਨੇ ਵੀ ਇੱਥੇ ਕੁਛ ਨਹੀਂ ਹੋ ਰਿਹਾ, ਭਾਈ ਨਾ ਹੀ ਹੋਵੇ ਤਾਂ ਚੰਗੀ ਜਿਹੜੀ ਉਹ ਗੱਲ ਹੈ, ਰੱਬ ਕਰੇ ਵੀ ਇਦਾਂ ਦੀ ਚੀਜ਼ ਜਿਹੜੀ ਉਹ ਨਾ ਜਿਹੜੀ ਉਹ ਹੋਵੇ। ਸੋ ਹੋਪਫੁਲੀ ਸਭ ਕੁਝ ਜਿਹੜਾ ਠੀਕ ਠਾਕ ਰਵੇ। ਬਾਕੀ ਜੋ ਵੀ ਆ ਉਸ ਦੇ ਵਿੱਚ ਜਿਹੜਾ ਉਹ ਕਰਾਂਗੇ। ਅਜੇ ਕੋਈ ਇਵੈਕੂਏਸ਼ਨ ਦੇ ਭਾਈ ਆਰਡਰ ਨਹੀਂ ਆਏ। ਉਹਨਾਂ ਨੇ ਸੁਨਾਮੀ ਦੀ ਸਿਰਫ ਤੇ ਸਿਰਫ ਵਾਰਨਿੰਗ ਜਿਹੜੀ ਉਹ ਦਿੱਤੀ ਆ। ਇਹ ਸੁਨਾਮੀ ਜਿਹੜੀ ਆ ਵੈਸਟ ਕੋਸਟ ਵਾਲੇ ਪਾਸੇ ਵਾਰਨਿੰਗ ਆਈ ਆ। ਸੋ ਉਹ ਜਿਹੜੇ ਸਾਰੇ ਜਾਣੇ ਨੋਟ ਕਰ ਲੈਣ। ਇਹ ਯੂਰੇਕਾ, ਕੈਲੀਫੋਰਨੀਆ, ਓਰੇਗਨ ਦੇ ਜਿਹੜੇ ਤੱਟ ਆ ਉੱਥੇ ਆ। ਨਿਊ ਜਰਸੀ ਵਾਲੇ ਪਾਸੇ, ਈਸਟ ਕੋਸਟ ਵਾਲਿਆਂ ਨੂੰ ਘਬਰਾਉਣ ਦੀ ਲੋੜ ਨਹੀਂ। ਉਸ ਪਾਸੇ ਜਿਹੜੀ ਆ ਇਹ ਚੀਜ਼ ਨਹੀਂ ਹੈ। ਸਿਰਫ ਤੇ ਸਿਰਫ ਕੈਲੀਫੋਰਨੀਆ ਤੇ ਓਰੇਗਨ ਦੇ ਜਿਹੜੇ ਉਹ ਬਾਰਡਰ ਸਮੁੰਦਰ ਦੇ ਨਾਲ ਆ, ਸੋ ਉਧਰਲੇ ਪਾਸੇ ਆ। ਸੋ ਈਸਟ ਕੋਸਟ ਵਾਲਿਆਂ ਨੂੰ ਜਿਹੜੀ ਇਸ ਦੇ ਵਿੱਚ ਘਬਰਾਉਣ ਦੀ ਲੋੜ ਨਹੀਂ, ਮਿਡਵੈਸਟ ਵਾਲਿਆਂ ਨੂੰ ਵੀ ਲੋੜ ਨਹੀਂ। ਇੱਥੋਂ ਤੱਕ ਕਿ ਕੈਲੀਫੋਰਨੀਆ ਦੇ ਬਹੁਤੇ ਇਲਾਕੇ ਇਸ ਦੇ ਵਿੱਚ ਸੇਫ ਆ। ਸਿਰਫ ਤੇ ਸਿਰਫ ਜੋ ਤੱਟ ਦੇ ਉੱਤੇ ਆ, ਕੋਸਟ ਜਿਹੜਾ ਸਮੁੰਦਰ ਦੇ ਨਾਲ ਆ, ਸਿਰਫ ਉਹਨਾਂ ਨੂੰ ਹੀ ਜਿਹੜਾ ਸੁਨਾਮੀ ਦੀ ਵਾਰਨਿੰਗ ਦਾ ਜਿਹੜਾ ਖਤਰਾ ਜਿਹੜਾ ਉਹ ਹੈਗਾ ਆ। ਸੋ ਬਾਕੀ ਸਾਰੇ ਜਾਣੇ ਇhtiyਾਤ ਜਿਹੜੀ ਉਹ ਰੱਖੋ। ਸੋ ਹੋਪਫੁਲੀ ਕੁਛ ਵੀ ਇਸ ਦੇ ਵਿੱਚੋਂ ਨਾ ਹੋਵੇ ਤੇ ਸਭ ਕੁਝ ਜਿਹੜਾ ਉਹ ਬਚਾ ਰਵੇ। ਬਾਕੀ ਜੇ ਕੋਈ ਵੀ ਅਪਡੇਟ ਹੋਈ ਆਪਾਂ ਜਿਹੜੀ ਉਹ ਨਾਲ ਦੇ ਨਾਲ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਜਿਹੜੀ ਉਸ ਦੀ ਸਾਂਝ ਪਾਵਾਂਗੇ। ਜੀ ਧੰਨਵਾਦ ਹਰਜੋਤ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਬੜੀ ਮਿਹਰਬਾਨੀ ਜੀ। ਤੇ ਮਸੂਦ ਜੀ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਦੁਬਾਰਾ ਜਿਹੜਾ ਆ ਵਾਪਸ ਇਸ ਪ੍ਰੋਗਰਾਮ ਦੇ ਵਿੱਚ